ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਈਂ ਆਪ ਬਖਸ਼ਿਸ਼ ਦਾ ਖਾਤਾ ਖੋਲ ਰਹੇ ਨੇ। ਸ਼ਹੀਦ ਸਿੰਘਾਂ ਨੇ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ। ਸਿਰ ਝੁਕਾਓ, ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਜੋ ਆਪ ਜੀਆਂ ਨੇ ਤਰਸ ਦਾ ਖਾਤਾ ਸਾਡੇ ਸਾਰਿਆਂ ਦੇ ਉੱਤੇ ਖੋਲਿਆ। ਇਹ ਸਤ ਸੰਗਤ ਦੀਆਂ ਘੜੀਆਂ ਸਾਡੀ ਝੋਲੀ 'ਚ ਪਾਈਆਂ ਨੇ। ਬੇਨਤੀ, YouTube ਦਾ ਲਿੰਕ ਤੁਹਾਡੇ ਤੱਕ ਪਹੁੰਚ ਚੁੱਕਿਆ। ਇਸ ਸਮਾਗਮ ਦਾ ਲਿੰਕ ਵੱਧ ਤੋਂ ਵੱਧ ਸ਼ੇਅਰ ਕਰੋ। 50-50, 100-100 ਮੈਂਬਰਾਂ ਨੂੰ ਸ਼ੇਅਰ ਕਰੋ ਔਰ ਅੱਗੇ ਉਹਨਾਂ ਨੂੰ ਵੀ ਕਹੋ 50-50, 100-100 ਮੈਂਬਰਾਂ ਨੂੰ ਸ਼ੇਅਰ ਕਰਨ ਬਾਰੇ ਇਸ ਲਿੰਕ ਨੂੰ। ਔਰ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਇਸ ਸਮਝਾਉਣ ਦੇ ਲਈ ਇੱਕ ਦ੍ਰਿਸ਼ਟਾਂਤ ਜਿਹੜਾ ਮੈਂ ਦੇਣ ਲੱਗਾ। ਇੱਕ ਵਾਰ ਕਰਮ ਤੇ ਦੌਲਤ ਦੀ ਨਾ ਆਪਸ ਦੇ ਵਿੱਚ ਬਹਿਸ ਹੋ ਗਈ, ਕਰਮਾਂ ਦੀ ਤੇ ਦੌਲਤ ਦੀ। ਦੌਲਤ ਕਹਿੰਦੀ ਕਿ ਮੈਂ ਵੱਡੀ ਆ, ਕਿਸੇ ਨੂੰ ਕੁਝ ਵੀ ਬਣਾ ਸਕਦੀ ਆ, ਤੇ ਕਰਮ ਕਹਿੰਦੇ ਮੇਰੇ ਬਿਨਾ ਦੌਲਤ ਕਿਸੇ ਕੰਮ ਦੀ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਦੌਲਤ ਕਹਿੰਦੀ ਚਲੋ ਫਿਰ ਵੇਖਦੇ ਆ ਕੌਣ ਵੱਡਾ ਹੈ। ਤੇ ਕਰਮ ਵੀ ਮੰਨ ਗਏ, ਚੰਗਾ ਭਾਈ ਤੂੰ ਏਦਾਂ ਕਰ, ਆਪਣਾ ਜ਼ੋਰ ਲਾ ਲੈ। ਤੂੰ ਕਹਿੰਨੀ ਏ ਤੂੰ ਵੱਡੀ ਏ, ਤੂੰ ਆਪਣਾ ਜ਼ੋਰ ਲਾ, ਵੇਖਦਾ ਤੂੰ ਕਿਹਨੂੰ ਵੱਡਾ ਬਣਾ ਸਕਦੀ ਹੈ। ਦੋਵੇਂ ਨਿਕਲ ਪਏ ਜੰਗਲ ਦੇ ਵਿੱਚ। ਇੱਕ ਬੜਾ ਹੀ ਗਰੀਬ ਬੰਦਾ ਨਾ ਲੱਕੜਾਂ ਕੱਟ ਰਿਹਾ ਸੀ। ਗੱਲ ਸੁਣਨ ਵਾਲੀ ਜੇ। ਦੌਲਤ ਉਹਦੇ ਕੋਲ ਗਈ ਤੇ ਇੱਕ ਥੈਲੀ ਸੋਨੇ ਦੀਆਂ ਮੋਹਰਾਂ ਦੀ ਉਹਨੂੰ ਦੇ ਦਿੱਤੀ। ਦੌਲਤ ਨੇ, ਮਾਇਆ ਨੇ ਆਪਣਾ ਰੂਪ ਵਟਾਇਆ, ਇੱਕ ਸੋਨੇ ਦੀ ਮੋਹਰਾਂ ਦੀ ਥੈਲੀ ਬਣ ਗਈ। ਤੇ ਪਿਆਰਿਓ, ਉਹ ਆਦਮੀ ਬੜਾ ਹੀ ਖੁਸ਼ ਹੋਇਆ, ਬਹੁਤ ਪ੍ਰਸੰਨ ਕਿ ਮੈਨੂੰ ਏਦਾਂ ਮੋਹਰਾਂ ਦੀ ਥੈਲੀ ਮਿਲੀ ਏ। ਹੁਣ ਤੇ ਮੇਰਾ ਘਰ ਦਾ ਗੁਜ਼ਾਰਾ ਵੀ ਸੋਹਣਾ ਹੋਏਗਾ, ਘਰ ਦੀ ਗਰੀਬੀ ਕੱਟੀ ਗਈ। ਘਰ ਜਦੋਂ ਪਹੁੰਚਿਆ, ਘਰ ਦਾ ਦਰਵਾਜ਼ਾ ਬੰਦ ਸੀ, ਗੇਟ ਬੰਦ ਸੀ, ਤੇ ਇਹਨੇ ਇਹ ਥੈਲੀ ਨਾ ਦੀਵਾਰ ਦੇ ਉੱਤੇ ਰੱਖ ਦਿੱਤੀ ਤੇ ਦਰਵਾਜ਼ਾ ਖੋਲਣ ਲੱਗ ਪਿਆ। ਹੁਣ ਜਦੋਂ ਦਰਵਾਜ਼ਾ ਖੋਲਿਆ, ਇਹ ਸਿੱਧਾ ਘਰ ਦੇ ਅੰਦਰ ਵੜ ਗਿਆ ਤੇ ਜਿਹੜਾ ਥੈਲਾ ਰੱਖਿਆ ਸੀ ਨਾ ਦੀਵਾਰ ਦੇ ਉੱਤੇ, ਉਹ ਮਾਈਂਡ ਚੋਂ ਗੱਲ ਨਿਕਲ ਗਈ। ਉਹ ਥੈਲੇ ਦੇ ਬਾਰੇ ਭੁੱਲ ਗਿਆ। ਸਿੱਧਾ ਘਰ ਦੇ ਵਿੱਚ ਇਹਨੇ ਪ੍ਰਵੇਸ਼ ਕਰ ਲਿਆ। ਤੇ ਪਿਆਰਿਓ, ਉਹ ਜਿਹੜੀ ਸੋਨੇ ਦੀ ਮੋਹਰਾਂ ਦੀ ਥੈਲੀ ਸੀ ਨਾ, ਉਹ ਗੁਆਂਢੀ ਨੇ ਚੱਕ ਲਈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹ ਬੰਦਾ ਫਿਰ ਖਾਲੀ ਦਾ ਖਾਲੀ। ਅਗਲੇ ਦਿਨ ਫਿਰ ਲੱਕੜਾਂ ਕੱਟਣ ਵਾਸਤੇ ਨਿਕਲ ਪਿਆ ਤੇ ਦੌਲਤ ਫਿਰ ਉਹਦੇ ਕੋਲ ਗਈ ਤੇ ਉਹਨੂੰ ਇੱਕ ਹੀਰਾ ਦਿੱਤਾ। ਹੀਰਾ, ਆ ਬਈ ਹੀਰਾ ਸੰਭਾਲ ਲੈ, ਤੇਰੀ ਸਾਰੀ ਕਈ ਕੁੱਲਾਂ ਦੀ ਗਰੀਬੀ ਕੱਟੀ ਜਾਣੀ। ਉਹ ਬੜਾ ਖੁਸ਼। ਉਹਨੇ ਹੀਰਾ ਨਾ ਜੇਬ ਦੇ ਵਿੱਚ ਪਾਇਆ, ਉੱਪਰਲੀ ਜੇਬ ਦੇ ਵਿੱਚ, ਤੇ ਚੱਲ ਪਿਆ। ਤੇ ਰਸਤੇ ਦੇ ਵਿੱਚ ਉਹਨੂੰ ਬੜੀ ਪਿਆਸ ਲੱਗੀ ਤੇ ਜਦੋਂ ਪਾਣੀ ਪੀਣ ਲੱਗਾ ਰਾਹ ਦੇ ਵਿੱਚ ਨਦੀ ਤੋਂ, ਉਹ ਜਿਹੜਾ ਹੀਰਾ ਸੀ ਉਹ ਜੇਬ ਚੋਂ ਡਿੱਗਿਆ, ਪਾਣੀ ਦੇ ਵਿੱਚ ਚਲਿਆ ਗਿਆ। ਤੇ ਜਦੋਂ ਪਾਣੀ ਦੇ ਵਿੱਚ ਗਿਆ ਨਾ, ਤੇ ਇੱਕ ਮੱਛੀ ਨੇ ਉਹਨੂੰ ਆਪਣੇ ਪੇਟ ਦੇ ਵਿੱਚ ਨਿਗਲ ਲਿਆ। ਉਹ ਆਦਮੀ ਫਿਰ ਉਦਾਸ ਕਿ ਪਹਿਲੇ ਸੋਨੇ ਦੀ ਮੋਹਰਾਂ ਦੀ ਥੈਲੀ ਮਿਲੀ ਤਾਂ ਗੱਲ ਨਹੀਂ ਬਣੀ, ਹੀਰਾ ਮਿਲਿਆ ਉਹ ਵੀ ਪਾਣੀ ਦੇ ਵਿੱਚ ਡਿੱਗ ਪਿਆ ਤਾਂ ਵੀ ਗੱਲ ਨਹੀਂ ਬਣੀ। ਤੇ ਅਗਲੇ ਦਿਨ ਫਿਰ ਲੱਕੜਾਂ ਕੱਟਣ ਵਾਸਤੇ ਚਲਿਆ ਗਿਆ। ਤੇ ਹੁਣ ਕਰਮ ਕਹਿੰਦੇ ਦੌਲਤ ਤੂੰ ਜ਼ੋਰ ਲਾ ਲਿਆ, 2 ਮੌਕੇ ਮੈਂ ਤੈਨੂੰ ਦੇ ਦਿੱਤੇ, ਤੂੰ ਜ਼ੋਰ ਲਾ ਲਿਆ। ਹੁਣ ਮੈਂ ਕੋਸ਼ਿਸ਼ ਕਰਦਾ ਵਾਂ, ਵੇਖੀ ਇਹਦੇ ਨਸੀਬ ਕਿਵੇਂ ਖੁੱਲਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਕਰਮ ਨੇ ਕੀਤਾ ਕਿ ਉਹਨੂੰ 2 ਪੈਸੇ ਦਿੱਤੇ, ਉਹ ਚਲਾ ਗਿਆ 2 ਪੈਸੇ ਦੇ ਕੇ। ਉਹ ਬੰਦਾ ਬੜਾ ਹੀ ਖੁਸ਼। ਤੇ ਘਰ ਦੇ ਵੱਲ ਜਦੋਂ ਤੁਰਦਾ ਹੈ ਨਾ, ਤੇ ਰਸਤੇ ਦੇ ਵਿੱਚ ਸੋਚਦਾ ਦਾਲ ਰੋਟੀ ਤੇ ਰੋਜ਼ ਹੀ ਖਾਂਦੇ ਆ, ਅੱਜ ਕਿਉਂ ਨਾ ਹੋਵੇ
ਬਾਜ਼ਾਰ ਦੇ ਵਿੱਚੋਂ ਮੱਛੀ ਖਰੀਦੀਏ ਤੇ ਮੱਛੀ ਘਰ ਜਾ ਕੇ ਬਣਾਵਾਂਗੇ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਾंस ਖਾਣਾ ਹੈ, ਮਛਲੀ ਖਾਣੀ। ਇੱਕ ਸਮਝਾਉਣ ਦੇ ਲਈ ਮੈਂ ਦ੍ਰਿਸ਼ਟਾਂਤ ਦੇ ਰਿਹਾ, ਸੁਣਿਓ। ਉਹਨੇ ਰਸਤੇ ਦੇ ਵਿੱਚੋਂ 2 ਪੈਸੇ ਦੀ ਮੱਛੀ ਖਰੀਦੀ, ਘਰ ਜਾ ਕੇ ਜਦੋਂ ਮੱਛੀ ਨੂੰ ਕੱਟਿਆ ਨਾ ਤੇ ਪਿਆਰਿਓ ਉਹੋ ਹੀ ਹੀਰਾ ਉਹਦੇ ਪੇਟ ਦੇ ਵਿੱਚੋਂ ਨਿਕਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਹੀਰਾ ਵੇਖ ਕੇ ਨਾ ਬੜੀ ਉੱਚੀ ਉੱਚੀ ਚਿਲਾਉਣ ਲੱਗ ਪਿਆ, ਬੜੀ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਮਿਲ ਗਿਆ ਮਿਲ ਗਿਆ। ਇਹਨੂੰ ਉੱਚੀ ਉੱਚੀ ਚਿਲਾਉਂਦਾ ਵੇਖ ਕੇ ਉਸ ਵੇਲੇ ਪੜੋਸੀ ਨੇ ਸੋਚਿਆ ਕਿ ਸ਼ਾਇਦ ਇਹਨੂੰ ਪਤਾ ਲੱਗ ਗਿਆ ਕਿ ਮੋਹਰਾਂ ਦੀ ਥੈਲੀ ਮੇਰੇ ਕੋਲ ਏ, ਤੇ ਉਹਨੇ ਕੀਤਾ ਕਿ ਮੋਹਰਾਂ ਦੀ ਥੈਲੀ ਇਹਦੇ ਘਰ ਦੇ ਵਿੱਚ ਸੁੱਟ ਦਿੱਤੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਿਆਰਿਓ ਉਸ ਆਦਮੀ ਨੂੰ ਹੀਰਾ ਵੀ ਮਿਲ ਗਿਆ, ਮੋਹਰਾਂ ਦੀ ਥੈਲੀ ਵੀ ਮਿਲ ਗਈ, ਬੜਾ ਹੀ ਖੁਸ਼ ਹੋਇਆ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਹੈ। ਵੇਖੋ ਕਰਮ ਜਿੱਤ ਗਏ ਨੇ ਤੇ ਦੌਲਤ ਹਾਰ ਗਈ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਮੇਰੀ ਬੇਨਤੀ, ਇੰਨੀ ਕੁ ਗੱਲ ਸੁਣਾਉਣ ਦਾ ਮੇਰਾ ਮਕਸਦ ਕੁਝ ਹੋਰ ਨਹੀਂ, ਬਸ ਇੰਨਾ ਹੈ, ਹਮੇਸ਼ਾ ਅੱਛੇ ਕਰਮ ਕਰੋ, ਚੰਗੇ ਕਰਮ ਕਰੋ। ਚੰਗੇ ਕਰਮਾਂ ਦੇ ਨਾਲ ਹੀ ਪਰਮੇਸ਼ਰ ਦੀ ਖੁਸ਼ੀ ਮਿਲਦੀ ਹੈ। ਚੰਗੇ ਕਰਮਾਂ ਦੇ ਨਾਲ ਹੀ ਪਿਆਰਿਓ ਪਰਮਾਤਮਾ ਪ੍ਰਸੰਨ ਹੁੰਦਾ ਹੈ। ਚੰਗੇ ਕਰਮਾਂ ਦੇ ਨਾਲ ਹੀ ਬੰਦਾ ਪਿਆਰਿਓ ਗੁਰੂ ਦੇ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ। ਚੰਗੇ ਕਰਮ, ਅੰਮ੍ਰਿਤ ਵੇਲਾ ਸੰਭਾਲੋ, ਬਾਣੀ ਨਾਲ ਜੁੜੋ, ਨਿਤਨੇਮ ਦਾ ਪਹਿਰਾ ਡਟ ਡਟ ਕੇ ਵਧਾਓ, ਲੋੜਵੰਦ ਗਰੀਬ ਦੀ ਬਾਹ ਫੜੋ। ਜਿੰਨੀ ਤੁਸੀਂ ਸੇਵਾ ਕਰ ਸਕਦੇ ਆਪਣੀ ਵਿੱਤ ਮੁਤਾਬਕ ਸੇਵਾ ਕਰੋ। ਚੰਗੇ ਕਰਮ ਕਰਨ ਦੇ ਨਾਲ ਹੀ ਪਰਮੇਸ਼ਰ ਸਾਈਂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਆਖੋ ਵਾਹਿਗੁਰੂ ਜੀ। ਹੁਣ ਤੁਸੀਂ ਸਿਆਣੇ ਹੋ, ਇੱਕ ਗੱਲ ਦਾ ਜਵਾਬ ਦਿਓ। ਜਦੋਂ ਕਿਤੇ ਲਾਈਟ ਚਲੀ ਜਾਵੇ ਤੇ ਅਸੀਂ ਇਹ ਨਹੀਂ ਕਹਿੰਦੇ ਬਿਜਲੀ ਤੇ ਹੈ ਨਹੀਂ, ਚਲੋ ਖੰਬੇ ਦੇ ਨਾਲੋਂ ਹੀ ਤਾਰਾਂ ਦਾ ਕਨੈਕਸ਼ਨ ਕੱਟ ਦਿੰਨੇ ਆ। ਕਦੀ ਇਦਾਂ ਤੇ ਕਰਦੇ ਨਹੀਂ ਆਪਾਂ, ਕਿਉਂਕਿ ਸਾਨੂੰ ਪਤਾ ਹੈ ਅੱਧੇ ਘੰਟੇ ਵਿੱਚ 2 ਘੰਟਿਆਂ ਵਿੱਚ ਲਾਈਟ ਆ ਹੀ ਜਾਣੀ। ਆਖੋ ਵਾਹਿਗੁਰੂ ਜੀ। ਲਾਈਟ ਨਾ ਹੋਵੇ ਕਦੀ ਵੀ ਅਸੀਂ ਖੰਬੇ ਨਾਲੋਂ ਤਾਰਾਂ ਦਾ ਕਨੈਕਸ਼ਨ ਨਹੀਂ ਕੱਟਦੇ, ਕਿਉਂਕਿ ਪਤਾ ਹੈ ਕੁਝ ਸਮੇਂ ਬਾਅਦ ਲਾਈਟ ਆ ਜਾਏਗੀ ਤੇ ਸਾਡਾ ਘਰ ਰੌਸ਼ਨ ਹੋ ਜਾਏਗਾ। ਇਸੇ ਤਰ੍ਹਾਂ ਸਾਡਾ ਜਿਹੜਾ ਧਿਆਨ ਰੂਪੀ ਕਨੈਕਸ਼ਨ ਹੈ ਨਾ, ਉਹ ਰੂਹਾਨੀਅਤ ਦੇ ਟਰਾਂਸਫਾਰਮ ਤੋਂ ਕਦੀ ਵੀ ਹਟਾਉਣਾ ਨਹੀਂ ਚਾਹੀਦਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧਿਆਨ ਰੂਪੀ ਕਨੈਕਸ਼ਨ ਰੂਹਾਨੀਅਤ ਦੇ ਟਰਾਂਸਫਾਰਮ ਤੋਂ ਕਦੀ ਵੀ ਹਟਾਉਣਾ ਨਹੀਂ ਚਾਹੀਦਾ। ਕੀ ਪਤਾ ਕਦੋਂ ਪਰਮੇਸ਼ਰ ਦੀ ਦਇਆ ਮਿਹਰ ਹੋ ਜਾਵੇ ਤੇ ਪਿਆਰਿਓ ਸਾਡੇ ਅੰਦਰ ਵੀ ਪਰਮੇਸ਼ਰ ਦੀ ਕਿਰਪਾ ਦੀ ਰੌਸ਼ਨੀ ਵਰਤ ਜਾਵੇ। ਇਹ ਮੇਰੀ ਬੇਨਤੀ ਹੈ, ਬੇਨਤੀ। ਆਪਣਾ ਜਿਹੜਾ ਧਿਆਨ ਦਾ ਕਨੈਕਸ਼ਨ ਹੈ ਨਾ, ਉਹ ਰੂਹਾਨੀਅਤ ਦੇ ਟਰਾਂਸਫਾਰਮਰ ਤੋਂ ਹਟਾਓ ਨਾ। ਪਤਾ ਨਹੀਂ ਕਦੋਂ ਉਸ ਸੁਪਰ ਪਾਵਰ ਦੇ ਨਾਲ ਸਾਡਾ ਮਿਲਨ ਹੋ ਜਾਣਾ, ਕਦੋਂ ਕਨੈਕਸ਼ਨ ਜੁੜ ਜਾਣਾ। ਹਰ ਵੇਲੇ ਯਤਨ ਕਰਿਆ ਕਰੋ ਚੰਗੇ ਕਰਮ ਕਰਕੇ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਚੰਗੇ ਇਨਸਾਨ ਬਣ ਜਾਓ ਜੀ, ਨੇਕ ਇਨਸਾਨ ਬਣ ਜਾਓ। ਚੰਗੇ ਕਰਮ ਕਰੀ ਚੱਲੋ, ਲੋੜਵੰਦਾਂ ਦੀ ਹੈਲਪ ਕਰੀ ਚੱਲੋ, ਦੁਖੀਆਂ ਦੀ ਹੈਲਪ ਕਰੀ ਚੱਲੋ। ਕਿਸੇ ਦੇ ਰੋਂਦੇ ਹੋਏ ਚਿਹਰੇ ਦੇ ਉੱਤੇ ਮੁਸਕਾਨ ਲਿਆਉਣ ਦਾ ਹਰ ਵੇਲੇ ਯਤਨ ਕਰੋ। ਦਇਆ ਦੇ ਕਾਰਜ ਕਰੀ ਚੱਲੋ। ਆ ਸਤ ਸੰਗਤ ਦੀਆਂ ਜਿੰਨੀਆਂ ਘੜੀਆਂ ਹੋ ਸਕਦੀਆਂ ਨੇ ਪੱਲੇ ਨਾਲ ਬੰਨ੍ਹਦੇ ਚੱਲੋ। ਪਤਾ ਨਹੀਂ ਕਿਹੜੀ ਘੜੀ ਨੇ ਸਾਨੂੰ ਉਸ ਸੁਪਰ ਪਾਵਰ ਦੇ ਨਾਲ ਮਿਲਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਅਗਲੀ ਗੱਲ, ਇਹ ਵੀ ਧਿਆਨ ਨਾਲ ਸੁਣਿਓ, ਬੜੀ ਕੰਮ ਆਏਗੀ। ਪਹਿਲੀ ਜਿਹੜੀ ਮੈਂ ਗੱਲ ਕੀਤੀ ਕਿ ਚੰਗੇ ਕਰਮ ਕਰਦੇ ਚੱਲੋ, ਚੰਗੇ ਕਰਮ, ਨੇਕ ਕਰਮ ਕਰਦੇ ਚੱਲੋ। ਹੁਣ ਦੂਜੀ ਗੱਲ, ਇਹ ਵੀ ਬੜੀ ਕੰਮ ਆਉਣੀ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰ ਨਾ ਇੱਕ ਮਹਾਂਪੁਰਸ਼ ਬੈਠੇ ਸੀ, ਗੱਲ ਸੁਣਨ ਵਾਲੀ ਜੀ। ਇੱਕ ਰਾਜਾ ਆਇਆ ਮਿਲਣ ਵਾਸਤੇ ਮਹਾਂਪੁਰਸ਼ਾਂ ਨੂੰ। ਰਾਜਾ ਬੜਾ ਹੰਕਾਰੀ ਸੀ
ਤੇ ਉਹ ਮਹਾਂਪੁਰਸ਼ਾਂ ਦੇ ਲਈ ਨਾ ਇੱਕ ਬੜੀ ਕੀਮਤੀ ਤਲਵਾਰ ਲੈ ਕੇ ਆਇਆ। ਤਲਵਾਰ ਉਹਨੇ ਮਹਾਂਪੁਰਸ਼ਾਂ ਨੂੰ ਉਹ ਤਲਵਾਰ ਭੇਟ ਕੀਤੀ। ਤੇ ਉਸ ਵੇਲੇ ਮਹਾਂਪੁਰਸ਼ ਪਤਾ ਕੀ ਕਹਿੰਦੇ, ਕਹਿਣ ਲੱਗੇ ਰਾਜਾ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਕਿ ਤੂੰ ਮੈਨੂੰ ਬੇਸ਼ਕੀਮਤੀ ਇਹ ਤਲਵਾਰ ਦਿੱਤੀ ਏ, ਬੜੀ ਇਹ ਕੀਮਤੀ ਤਲਵਾਰ ਤੂੰ ਮੇਰੇ ਲਈ ਲੈ ਕੇ ਆਇਆ ਹੈ, ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਪਰ ਜੇ ਸੱਚ ਪੁੱਛਦਾ ਹੈ ਨਾ, ਇਹ ਤਲਵਾਰ ਮੇਰੇ ਕਿਸੇ ਕੰਮ ਦੀ ਨਹੀਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਹਾਂਪੁਰਸ਼ਾਂ ਨੂੰ ਪਤਾ ਸੀ ਇਹ ਹੰਕਾਰੀ ਹੈ। ਹੁਣ ਉਹਦੇ ਹੰਕਾਰ ਦੀ ਮੈਲ ਨੂੰ ਲਾਉਣ ਦਾ ਵੇਖੋ ਕਿੱਡਾ ਪਿਆਰਾ ਢੰਗ ਲੱਭਿਆ। ਕਹਿੰਦੇ ਇਹ ਜਿਹੜੀ ਤਲਵਾਰ ਤੂੰ ਸਾਨੂੰ ਦਿੱਤੀ ਹੈ ਨਾ, ਬੜੀ ਕੀਮਤੀ ਹੈ, ਤੇਰੇ ਸ਼ੁਕਰਗੁਜ਼ਾਰ ਆ। ਪਰ ਇਹ ਜਿਹੜੀ ਤਲਵਾਰ ਹੈ ਨਾ, ਸਾਡੇ ਕਿਸੇ ਕੰਮ ਦੀ ਨਹੀਂ। ਜੇ ਸਾਨੂੰ ਕੁਝ ਦੇਣਾ ਹੀ ਹੈ ਨਾ, ਤੇ ਸੂਈ ਦੇ ਨਾਲ ਨਿਮਰਤਾ ਦਾ ਉਪਹਾਰ ਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਨਿਮਰਤਾ ਦੇ ਵਿੱਚ ਨਾ ਕੋਈ ਸੂਈ ਦੇ, ਸੂਈ ਦੇ ਨਾਲ ਨਾਲ ਨਿਮਰਤਾ ਦਾ ਉਪਹਾਰ ਦੇ। ਤੇ ਅਸੀਂ ਸੱਚ ਕਹਿੰਦੇ ਆ, ਇਹੋ ਜੀਆਂ 100 ਤਲਵਾਰਾਂ ਇੱਕ ਪਾਸੇ, ਤੇ ਉਹ ਜਿਹੜੀ ਤੇਰੀ ਨਿਮਰਤਾ ਦੇ ਵਿੱਚ ਦਿੱਤੀ ਹੋਈ ਸਾਨੂੰ ਸੂਈ ਇੱਕ ਪਾਸੇ ਹੋਏਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਉਹ ਨਿਮਰਤਾ ਦੇ ਵਿੱਚ ਦਿੱਤੀ ਹੋਈ ਸੂਈ ਇਹੋ ਜੀਆਂ 100 ਤਲਵਾਰਾਂ ਦਾ ਮੁਕਾਬਲਾ ਨਹੀਂ ਕਰ ਸਕੇਗੀ। ਨਿਮਰਤਾ ਦੇ ਵਿੱਚ ਦਿੱਤੀ ਸੂਈ ਵੱਡੀ ਏ, 100 ਤਲਵਾਰਾਂ ਇਹਦਾ ਮੁਕਾਬਲਾ ਨਹੀਂ ਕਰ ਸਕਣਗੀਆਂ। ਤੇ ਉਸ ਵੇਲੇ ਨਾ ਮਹਾਂਪੁਰਸ਼ ਨਾਲ ਹੀ ਅਗਲਾ ਬਚਨ ਪਤਾ ਕੀ ਕਰਦੇ, ਕਹਿੰਦੇ ਤਲਵਾਰ ਦੇ ਨਾਲ ਤੇ ਲੋਕਾਂ ਨੂੰ ਮਾਰਨ ਤੇ ਕੱਟਣ ਦਾ ਕੰਮ ਹੁੰਦਾ ਹੈ, ਤੇ ਸੂਈ ਸਿਉਣ ਦਾ ਕੰਮ ਕਰਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਤਲਵਾਰ ਭਾਵੇਂ ਕੀਮਤੀ ਏ, ਪਰ ਇਹਨੇ ਕੱਟਣ ਦਾ ਹੀ ਕੰਮ ਕਰਨਾ ਹੈ। ਭਾਵੇਂ ਸੂਈ ਛੋਟੀ ਏ, ਕੀਮਤ ਵੀ ਉਹਦੀ ਬੜੀ ਘੱਟ ਏ, ਉਹਨੇ ਚੀਜ਼ਾਂ ਨੂੰ ਸਿਉਣ ਦਾ ਕੰਮ ਕਰਨਾ ਹੈ। ਉਹ ਰਾਜਾ ਤੋੜਨਾ ਆਸਾਨ ਏ, ਪਰ ਸਿਉਣਾ ਕਿਸੇ ਨੂੰ ਜੋੜਨਾ ਬੜਾ ਹੀ ਕਠਿਨ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਸੁਣਿਓ, ਮਹਾਂਪੁਰ ਕਹਿੰਦੇ ਤੋੜਨਾ ਆਸਾਨ ਏ, ਜੋੜਨਾ ਕਿਸੇ ਨੂੰ ਸਿਉਣਾ ਬੜਾ ਹੀ ਕਠਿਨ ਹੈ। ਉਹ ਭੋਲਿਆ ਨਿਮਰਤਾ ਦੇ ਨਾਲ ਵਿਅਕਤੀ ਉਹਨਾਂ ਨੂੰ ਵੀ ਜਿੱਤ ਲੈਂਦਾ ਜਿਨ੍ਹਾਂ ਨੂੰ ਹੰਕਾਰ ਵਸ਼ ਹੋ ਕੇ ਜਿੱਤ ਨਹੀਂ ਸਕਦਾ। ਨਿਮਰਤਾ ਦੇ ਨਾਲ ਵਿਅਕਤੀ ਉਹਨਾਂ ਨੂੰ ਵੀ ਜਿੱਤ ਲੈਂਦਾ ਜਿਨ੍ਹਾਂ ਨੂੰ ਅਹੰਕਾਰ ਵਸ਼ ਹੋ ਕੇ ਜਿੱਤ ਨਹੀਂ ਸਕਦਾ। ਨਿਮਰਤਾ ਤੇ ਪ੍ਰੇਮ ਦੇ ਅੱਗੇ ਸਾਰੇ ਹੀ ਹਾਰ ਜਾਂਦੇ ਨੇ। ਨਿਮਰਤਾ ਤੇ ਪ੍ਰੇਮ ਦੇ ਅੱਗੇ ਸਾਰੇ ਹੀ ਹਾਰ ਜਾਂਦੇ ਨੇ। ਤੂੰ ਦੱਸ ਇਹ ਦੋਵਾਂ ਚੋਂ ਫਿਰ ਜ਼ਿਆਦਾ ਕੀਮਤੀ ਕਿਹੜੀ ਚੀਜ਼ ਹੈ? ਇਹ ਜਿਹੜੀ ਤੂੰ ਤਲਵਾਰ ਲੈ ਕੇ ਆਇਆ, ਉਹ ਅਹੰਕਾਰ ਰੂਪੀ ਤਲਵਾਰ ਕਿ ਨਿਮਰਤਾ ਰੂਪੀ ਸੂਈ? ਦੋਨਾਂ ਚੋਂ ਕਿਹੜੀ ਚੀਜ਼ ਕੀਮਤੀ ਹੈ? ਰਾਜਾ ਸਮਝਦਾਰ ਸੀ, ਉਹ ਮਹਾਂਪੁਰਸ਼ਾਂ ਦਾ ਸੰਕੇਤ ਸਮਝ ਗਿਆ। ਚਰਨਾਂ ਦੇ ਉੱਤੇ ਸਿਰ ਰੱਖ ਕੇ ਬੋਲਿਆ ਕਿ ਅੱਜ ਤੇ ਤੁਸੀਂ ਮੇਰੇ ਜੀਵਨ ਦੀ ਦਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹਨੇ ਫਿਰ ਮਹਾਂਪੁਰਸ਼ਾਂ ਦੇ ਚਰਨੀ ਢਹਿ ਕੇ ਪ੍ਰਣ ਕੀਤਾ, ਕਹਿੰਦਾ ਅੱਜ ਤੋਂ ਮੈਂ ਵੀ ਜੋੜਨ ਦਾ ਕੰਮ ਕਰਾਂਗਾ, ਨਿਮਰਤਾ ਦੇ ਨਾਲ ਹੀ ਆਪਣੀ ਪ੍ਰਜਾ ਦੀ ਸੇਵਾ ਕਰਾਂਗਾ। ਤੇ ਉਸ ਤੋਂ ਬਾਅਦ ਪਿਆਰਿਓ ਉਹਨੇ ਅਹੰਕਾਰ ਦੀ ਉਹ ਤਲਵਾਰ ਆਪਣੇ ਤੋਂ ਵੱਖ ਕਰ ਦਿੱਤੀ, ਆਪਣੇ ਕੋਲੋਂ ਲਾ ਕੇ ਪਰੇ ਸੁੱਟ ਦਿੱਤੀ। ਤੇ ਉਹਨੇ ਫਿਰ ਨਿਮਰਤਾ ਰੂਪੀ ਸੂਈ ਧਾਰਨ ਕਰ ਲਈ। ਤੇ ਫਿਰ ਉਸ ਤੋਂ ਬਾਅਦ ਦੂਰ ਦੂਰ ਤੱਕ ਨਿਮਰਤਾ ਦੇ ਕਰਕੇ ਉਹ ਪ੍ਰਸਿੱਧ ਹੋ ਗਿਆ। ਮੇਰੇ ਕਹਿਣ ਦਾ ਇਸ਼ਾਰਾ ਸਮਝੋ, ਜਿੰਨੇ ਵੀ ਅਸੀਂ ਰੋਜ਼ ਜੁੜਦੇ ਆ ਨਾ, ਇਹ ਮੇਰੀ ਬੇਨਤੀ ਹੈ ਸਤਸੰਗੀਓ, ਨਿਮਰਤਾ ਰੂਪੀ ਸੂਈ ਧਾਰਨ ਕਰੀਏ। ਹਉਮੈ ਦੀ ਅਹੰਕਾਰ ਦੀ ਤਲਵਾਰ ਨੂੰ ਪਿੱਛੇ ਰੱਖੀਏ, ਕਿਉਂਕਿ ਬਾਬੇ ਨਾਨਕ ਦੇ ਦਰ ਦੇ ਉੱਤੇ, ਗੁਰੂ ਰਾਮਦਾਸ ਦੇ ਦਰ ਦੇ ਉੱਤੇ ਸਿੱਕਾ ਹੀ ਨਿਮਰਤਾ ਵਾਲਿਆਂ ਦਾ ਚੱਲਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉੱਥੇ ਕਰੰਸੀ, ਉੱਥੇ ਸਿੱਕਾ ਹੀ ਨਿਮਰਤਾ ਵਾਲਿਆਂ ਦਾ ਚੱਲਦਾ, ਦੂਜਾ ਚੱਲਦਾ ਹੀ ਕੋਈ ਨਹੀਂ।
ਚੰਗੇ ਕੰਮ ਹੋ ਜਾਣ। ਪਿਤਾ ਦੇ ਅੱਗੇ ਨਿਤਨੇਮ ਵਧਾ ਵਧਾ ਕੇ, ਸਿਰ ਝੁਕਾ ਝੁਕਾ ਕੇ, ਮਨ ਝੁਕਾ ਝੁਕਾ ਕੇ ਸ਼ੁਕਰਾਨਾ ਕਰਿਆ ਕਰੋ। ਇਹ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਨਿਮਰਤਾ ਦੀ ਸੂਈ ਆਪਣੇ ਕੋਲ ਰੱਖੀਏ, ਹਉਮੈ ਦੀ ਤਲਵਾਰ ਨੂੰ ਆਪਣੇ ਤੋਂ ਲਾਹ ਕੇ ਪਰੇ ਸੁੱਟੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਮੈਂ ਪੜਾਂ ਉਸ ਤੋਂ ਪਹਿਲੇ ਇੱਕ ਦੋ ਜ਼ਰੂਰੀ ਬੇਨਤੀਆਂ। ਅੱਜ 20 ਤਰੀਕ ਹੈ, ਰਾਤੀ ਭੁੱਲਿਓ ਨਾ 8 ਤੋਂ 10 ਵਜੇ ਤੱਕ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ ਸ਼ੁਕਰਾਨਾ ਸਮਾਗਮ। ਸਭ ਨੇ ਆ ਕੇ ਜੁੜਨਾ ਹੈ, ਪਿਤਾ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ। ਔਰ ਪਤਾ ਹੀ ਹੈ 20 ਤਰੀਕ ਅਸੀਂ ਕਿਉਂ ਰੱਖੀ ਹੈ। ਗੁਰੂ ਬਾਬੇ ਨਾਨਕ ਨੇ ਜੋ 20 ਦਾ ਲੰਗਰ ਸ਼ੁਰੂ ਕੀਤਾ ਉਹਨੂੰ ਸਮਰਪਿਤ ਕਰਕੇ, ਤੇ ਜਿਹੜਾ ਵੀ 20 ਤਰੀਕ ਨੂੰ ਆ ਕੇ ਹਾਜ਼ਰੀ ਭਰਦਾ ਹੈ, ਤੇ ਪਿਆਰਿਓ ਬਾਬਾ ਨਾਨਕ ਉਹਦੇ ਘਰ ਦੇ ਵਿੱਚ ਲੰਗਰਾਂ ਦੀ ਤੋਟ ਨਹੀਂ ਆਉਣ ਦਿੰਦੇ, ਉਹਨੂੰ ਲੰਗਰ ਵੰਡਣ ਵਾਲਾ ਬਣਾ ਦਿੰਦੇ। ਆਓ 7:30 ਪਹੁੰਚ ਜਿਓ। ਅੱਜ 8 ਤੋਂ 10 ਵਜੇ ਤੱਕ ਅਸੀਂ ਸਾਰੇ ਜਾਣੇ ਗੁਰੂ ਜੀ ਦੀ ਗੋਦ ਦੇ ਵਿੱਚ ਜੁੜਾਂਗੇ, ਸ਼ੁਕਰਾਨਾ ਕਰਾਂਗੇ। 27 ਤਰੀਕ ਨੂੰ ਚੁਪਹਿਰਾ ਜਪ ਤਪ ਸਮਾਗਮ ਹੈ, ਸਵੇਰੇ 10 ਤੋਂ 4। ਪਤਾ ਹੀ ਹੈ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਬਹਿੰਦੇ, ਇੱਕ ਇੱਕ ਦੀ ਝੋਲੀ ਭਰਦੇ ਨੇ। ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਚੁਪਹਿਰਾ ਹੋਏਗਾ। 8 ਵਜੇ ਪਹੁੰਚਣਾ ਸਭ ਨੇ ਸਵੇਰੇ, ਤੇ ਪ੍ਰਸ਼ਾਦਾ ਪਾਣੀ ਛਕ ਕੇ ਚੌਂਕੜੇ ਮਾਰ ਕੇ ਫਿਰ ਬਾਪੂ ਜੀ ਦੀ ਗੋਦ ਵਿੱਚ ਬਹਿ ਕੇ ਪੂਰਾ ਲਾਹਾ ਲੈਣਾ। ਇੱਕ ਇੱਕ ਦੀ ਅਰਜੀ ਪਿਤਾ ਜੀ ਨੇ ਕਬੂਲ ਕਰਨੀ ਹੁੰਦੀ, ਸਭ ਨੂੰ ਪਤਾ ਹੈ। ਔਰ ਵਿਸ਼ੇਸ਼ ਇਸ ਦਿਨ ਮੈਡੀਕਲ ਕੈਂਪ ਵੀ ਲੱਗਣਾ ਹੈ, ਫ੍ਰੀ ਮੈਡੀਕਲ ਕੈਂਪ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੇ ਵਿੱਚ। ਜਿਸ ਮੈਡੀਕਲ ਕੈਂਪ ਦੇ ਦੌਰਾਨ 20 ਰੁਪਏ ਦੀ ਪਰਚੀ ਵੀ ਨਹੀਂ ਲੱਗਦੀ ਹਸਪਤਾਲ ਦੇ ਵਿੱਚ, 2 ਦਿਨ ਦੀ ਦਵਾਈ ਵੀ ਫ੍ਰੀ ਦਿੱਤੀ ਜਾਂਦੀ, ਡਿਜੀਟਲ ਐਕਸ-ਰੇ ਜੋ ਬਿਲਕੁਲ ਫ੍ਰੀ ਹੁੰਦੇ ਨੇ, ਲੈਬੋਰਟਰੀ ਦੇ ਸਾਰੇ ਟੈਸਟ ਫ੍ਰੀ ਹੁੰਦੇ ਨੇ। ਔਰ ਇਸ ਤੋਂ ਇਲਾਵਾ ਦੰਦਾਂ ਦੇ ਡਾਕਟਰ, ਜਨਰਲ ਡਾਕਟਰ, ਬੱਚਿਆਂ ਦੇ ਡਾਕਟਰ, ਜੋ ਚਮੜੀ ਦੇ ਮਾਹਰ ਡਾਕਟਰ, ਨਾਲ ਪਿਆਰਿਓ ਜੋ ਹੱਡੀਆਂ ਦੇ ਮਾਹਰ ਡਾਕਟਰ, ਗਾਇਨੀ ਦੇ ਡਾਕਟਰ, ਇਹ ਸਾਰੇ ਡਾਕਟਰ ਬਿਲਕੁਲ ਫ੍ਰੀ ਵੇਖਦੇ ਨੇ। ਜਿਹੜੇ ਪੇਸ਼ੈਂਟ ਲਾਭ ਲੈਣਾ ਚਾਹੁੰਦੇ ਹੋਵੋ ਇਹ ਸੁਵਿਧਾਵਾਂ ਦਾ 10 ਤੋਂ 4 ਵਜੇ ਤੱਕ ਕੈਂਪ ਲੱਗਣਾ। ਮੰਨ ਲਓ ਮਹਾਰਾਜ ਨੇ ਤੁਹਾਡੇ ਤੇ ਬਖਸ਼ਿਸ਼ ਕੀਤੀ, ਤੁਹਾਡਾ ਕੋਈ ਰਿਸ਼ਤੇਦਾਰ, ਆਂਢੀ ਗੁਆਂਢੀ ਜਿਨ੍ਹਾਂ ਨੂੰ ਇਹ ਸੁਵਿਧਾਵਾਂ ਦੀ ਲੋੜ ਹੋਵੇ, ਬਿਲਕੁਲ ਫ੍ਰੀ ਮੈਡੀਕਲ ਕੈਂਪ ਲੱਗਦਾ ਹੈ ਹਰ 27 ਤਰੀਕ ਨੂੰ। ਆ ਕੇ ਇਸ ਮੈਡੀਕਲ ਕੈਂਪ ਦਾ ਤੁਸੀਂ ਲਾਭ ਵੀ ਲੈ ਸਕਦੇ ਹੋ। ਉਸ ਤੋਂ ਬਾਅਦ ਆ ਗਈ ਜੀ 7 ਨਵੰਬਰ। 7 ਨਵੰਬਰ ਨੂੰ ਕੀ ਹੈ? ਰਹਿਣ ਸਬਾਈ ਸਮਾਗਮ। 8 ਦਾ ਗੁਰੂ ਬਾਬਾ ਨਾਨਕ ਜੀ ਦਾ ਆਗਮਨ ਪੁਰਬ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਬਾਪੂ ਨਾਨਕ ਜੀ ਦਾ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 8 ਤਰੀਕ ਨੂੰ। ਇਸੇ ਸਬੰਧ 'ਚ 7 ਤਰੀਕ ਦੀ ਰਹਿਣ ਸਬਾਈ ਹੋਣੀ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਜੀ ਦੇ ਘਰ ਰਾਮ ਤੀਰਥ ਰੋਡ ਵਿਖੇ। 9 ਵਜੇ ਰਹਿਣ ਸਬਾਈ ਸ਼ੁਰੂ ਕਰਨੀ, 6 ਵਜੇ ਤੱਕ 6:30 ਵਜੇ ਤੱਕ ਤੁਸੀਂ ਲਾਸਟ ਪਹੁੰਚਣਾ ਹੈ। ਲੰਗਰ ਪ੍ਰਸ਼ਾਦ ਛਕ ਕੇ ਔਰ ਸਭ ਨੇ ਫਿਰ ਚੌਂਕੜੇ ਮਾਰ ਕੇ ਖੁੱਲੇ ਪੰਡਾਲ ਦੇ ਵਿੱਚ ਪਿਤਾ ਜੀ ਦੀ ਮਿਹਰ ਦੇ ਨਾਲ ਇਹ ਸਮਾਗਮ ਹੋਣੇ ਨੇ। ਔਰ ਮੇਰੀ ਬੇਨਤੀ, ਚਿੱਟੇ ਵਸਤਰ ਪਾ ਕੇ ਆਇਓ। ਚਿੱਟੇ ਵਸਤਰ ਭੈਣਾਂ ਵੀ ਤੇ ਵੀਰ ਵੀ, ਚਿੱਟੇ ਵਸਤਰ ਇੱਕੋ ਯੂਨੀਫਾਰਮ ਦੇ ਵਿੱਚ ਆਪਾਂ ਆ ਕੇ ਹਾਜ਼ਰੀ ਭਰਨੀ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਤੇ ਨਾਲ ਉਸ ਦਿਨ ਇੱਕ ਵਿਸ਼ੇਸ਼ ਰੱਖਿਆ ਗਿਆ ਪ੍ਰੋਗਰਾਮ। ਉਹ ਕੀ ਕਿ ਜਦੋਂ ਪਿਤਾ ਗੁਰੂ ਨਾਨਕ ਜੀ ਨੂੰ ਅਸੀਂ ਜੀ ਆਇਆਂ ਕਹਿਣਾ ਨਾ ਆਗਮਨ ਦੇ ਸਮੇਂ, ਉਸ ਵੇਲੇ ਆਤਿਸ਼ਬਾਜ਼ੀ ਦਾ ਨਜ਼ਾਰਾ ਵੀ ਨਾਲ ਪਿਆਰਿਓ, ਨਰ ਸਿੰਘੇ ਵਜਣੇ ਨੇ, ਨਾਲ ਨਗਾਰਿਆਂ ਦੀ ਚੋਟ ਦੇ ਉੱਤੇ ਅਸੀਂ ਬਾਪੂ ਨਾਨਕ ਜੀ ਨੂੰ ਜੀ ਆਇਆਂ ਕਹਿਣਾ, ਇਹ ਨਜ਼ਾਰਾ ਵੀ ਵੇਖਣ ਯੋਗ ਹੋਣਾ ਹੈ। ਇਸ ਕਰਕੇ ਮੇਰੀ ਬੇਨਤੀ ਹੈ 6:30 ਤੱਕ ਲਾਸਟ ਪਹੁੰਚ ਕੇ ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਪੰਡਾਲ ਵਿੱਚ ਜੋ ਖੁੱਲੀ ਗਰਾਊਂਡ ਹੈ ਸਕੂਲ ਦੀ ਵੱਡੀ, ਉਸ ਗਰਾਊਂਡ ਦੇ ਵਿੱਚ ਇਹ ਸਮਾਗਮ ਪਿਤਾ ਜੀ ਦੀ ਕਿਰਪਾ ਦੇ ਨਾਲ ਹੋਏਗਾ। ਸਾਰੀਆਂ ਸੰਗਤਾਂ ਹੁਮਾ ਕੇ, ਪਰਿਵਾਰਕ ਮੈਂਬਰਾਂ ਨੇ ਤੇ ਆਉਣਾ ਹੀ ਆਉਣਾ। ਤੁਹਾਨੂੰ ਤੇ ਛੁੱਟੀ ਹੈ ਹੀ ਨਹੀਂ ਨਾ। 10 ਨੂੰ ਨਾਲ ਲੈ ਕੇ ਆਇਓ, ਬੱਸਾਂ ਤੇ ਆਜੋ, ਟਰੱਕਾਂ ਤੇ ਆਜੋ, ਗੱਡੀਆਂ ਤੇ, ਜਿਵੇਂ ਤੁਹਾਡਾ ਦਿਲ ਕਰਦਾ, ਪਰ ਆਇਓ ਜ਼ਰੂਰ। ਬੰਧਨ ਕਟਵਾਉਣ ਦਾ ਵੇਲਾ ਹੁੰਦਾ। ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ, ਇੱਕ ਰਾਤ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਕਿੰਨੀਆਂ ਦੁੱਖਾਂ ਦੀਆਂ ਰਾਤਾਂ ਗੁਰੂ ਨੇ ਤੇਰੀਆਂ ਕੱਟ ਦੇਣੀਆਂ। ਔਰ ਜਿਹੜੇ ਰਹਿਣ ਸਬਾਈਆਂ ਜੇ ਹਾਜ਼ਰੀਆਂ ਭਰਦੇ, ਉਹਨਾਂ ਨੂੰ ਪਤਾ ਹੈ ਕਿਵੇਂ ਗੁਰੂ ਰਾਮਦਾਸ ਨੇ ਇੱਕ ਦੀ ਕੀਤੀ ਹੋਈ ਅਰਦਾਸ ਨੂੰ ਮੰਨਿਆ, ਸੁਣਿਆ ਨਹੀਂ, ਮੰਨਿਆ। ਇਹ ਮੇਰੀ ਬੇਨਤੀ, ਰਹਿਣ ਸਬਾਈ ਸਮਾਗਮ ਵਿੱਚ 10 20 ਨੂੰ ਨਾਲ ਲੈ ਕੇ ਆਇਓ ਜੀ।
अगली बेनती करके आपां शब्द पढ़ांगे। 27 जनवरी बाबा दीप सिंह जी दा आगमन दिन, तकरीबन 4 महीने पए ने ते ये मेरी बेनती है बाबा दीप सिंह जी नूं बाणी दी भेटा सी देनी। एक एक सहज पाठ एक एक प्रेमी ने एक एक महीने च करना है। जेड़ा सहज पाठ नहीं कर सकदा 2 सुखमनी साहिब दे रोज करे, जेड़ा सुखमनी साहिब नहीं कर सकदा 10 पाठ जपजी साहिब दे रोज करे, जेड़ा जपजी साहिब नहीं कर सकदा 50 पाठ चौपाई साहिब दे रोज दे करे, जेड़ा ये भी नहीं कर सकदा 6 माला मूल मंत्र दियां 108 मणके वालियां एक एक प्रेमी ने फेरनी है। जेड़ा ये भी नहीं कर सकदा 80 माला वाहिगुरू वाहिगुरू शब्द दियां एक एक प्रेमी ने 108 मणके वालियां 80 माला रोज दियां वाहिगुरू वाहिगुरू शब्द दियां फेरनियां। एक कापी ला लो, कापी दे उत्ते जिन्ना जप तप तुसीं कर रहे रोज दा नोट करी चलो। 26 तरीक नूं असीं तुहाडे कोलों गिणती लवांगे, 26 जनवरी नूं ते 27 तरीक नूं बाबा दीप सिंह जी दे आगमन दिन वाले दिन जो जिन्नी तुसीं बाणी पढ़ी होएगी सारी बाणी दी सांझे तौर ते अरदास वड्डी गिणती दे विच असीं बाणी दी भेटा देवांगे बाबा दीप सिंह जी नूं ते रिटर्न गिफ्ट सानू मिलना वड्डी गिणती दे विच लोक परलोक दे सुख मिलने। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह। 27 जनवरी नूं अमृत संचार भी रखांगे, पिता जी सेवा लैण अमृत अबलाखी भी हुण तो ही तैयारियां करनियां शुरू कर दिओ। 27 जनवरी नूं अमृत संचार भी होएगा। आओ हुण आपां शब्द पढ़ीए। शब्द गुरु अर्जन देव पातशाह जी दा उच्चारण कीता। गुरु ग्रंथ साहिब जी दे 684 नंबर अंग दे उत्ते दर्ज किता है प्रकार ना टुटों प्रीत दास तेरे की निर्मल रीत। आओ बड़े प्यार च इस शब्द दा गायन सारी संगत रल मिल के करिए जी। किते प्रकार न टूटो प्रीत, किते प्रकार न टूटो प्रीत। पढ़ो किते प्रकार न टूटो प्रीत। दास तेरे की निर्मल रीत, दास तेरे की निर्मल रीत। किते प्रकार न टूटो प्रीत, किते प्रकार न टूटो प्रीत। दास तेरे की निर्मल रीत, दास तेरे की निर्मल रीत। किते प्रकार न टूटो प्रीत, किते प्रकार न टूटो प्रीत। गुरु रामदास जी, धन गुरु रामदास जी। प्यार नाल आखो जी धन बाबा दीप सिंह जी। जी परान मन तन
मन ते प्यारा। जी परान मन तन ते प्यारा। हाँ मैं बंद, हाँ मैं बंद, हर देवण हारा किते परकार नत तो प्रीत। न तो प्रीत किते परकार न तो प्रीत। न तो प्रीत। दास तेरे की निर्मल रीत। दास तेरे की निर्मल रीत किते परकार न तो प्रीत। गज के किते परकार न तो प्रीत। धन गुरु रामदास जी, गुरु रामदास जी, प्यार ना लखन जी, धन बाबा देव सिंह जी। खंडे वाले चरण कमल स्यों लागो ने हो। चरण कमल स्यों लागो ने हो। नानक की, नानक की बेनंती हो किते परकार न तो प्रीत। करो जोदड़िया किते परकार न तो प्रीत। दास तेरे की, दास तेरे की निर्मल रीत। दास तेरे की निर्मल रीत किते परकार
बाबा देव सिंह जी। धन खंडे वाड़िया चरण कमल स्यों लागो ने हो। चरण कमल स्यों लागो ने हो। नानक की बेनंती है कि तै पर जे सुख देता तुझे आराधी दुख भी तुझे ते आई। जे भुख देता इतगी राजा दुख विच सुख मनाई। किते प्रकार न टुटो प्रीत न टुटो प्रीत। किते प्रकार न टुटो प्रीत। जे सुख देता तुझे आराधी दुख भी तुझे ते आई। जे भुख देता इतगी राजा दुख विच सुख मनाई। तन मन काट काट सब अरपी विच अग्नि आप जलाई। किते प्रकार न टुटो प्रीत। जे पास बहाले ता तुझे आराधी। जे मार कटे भी त्याई। जे लोक सलाहे ता तेरी उपमा। जे निंदे ता छोड़ न जाई। किते प्रकार न टुटो प्रीत। जे लोक सलाहे ता तेरी उपमा। जे निंदे छोड़ न जाई। किते प्रकार न टुटो प्रीत। मन लता गोविंद संग सच भोजन जोड़े। प्रीत लगी हर नाम स्यों ए हस्ती कोड़े। राज मिलक खुशियां खणी त्याय मुख न मोड़े। जी ढाडी दर प्रभ मंगना। बोलो ढाडी दर प्रभ मंगना। दर कदे ना छोड़े। दर कदे ना छोड़े। दर कदे ना छोड़े। नानक मन तन चाओ एहो नित प्रभ को लोड़े। जी ढाडी दर प्रभ मंगना।
छोड़े। ताटी दर प्रभ मंगना 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 मंगना, दर कदे ना छोड़े। किते परकार न टूटो प्रीत, किते परकार न टूटो प्रीत। दास तेरे की निर्मल रीत, दास तेरे की निर्मल रीत। किते परकार न टूटो प्रीत, किते परकार न टूटो प्रीत। धन गुरु रामदास जी, धन गुरु रामदास जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी। वाहिगुरु 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 सारे वाहिगुरु लाओ हाजरियां गुरु वाहिगुरु 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 वाहिगुरु। सब जुड़ जाओ। वाहिगुरु 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 वाहिगुरु
ਵਾਹਿਗੁਰੂ ਵਾਹਿਗੁਰੂ ਕਿਤੇ ਪਰਕਾਰ ਨ ਟੋਟੋ ਪ੍ਰੀਤ ਮੰਗੋ ਕਿਤੇ ਪਰਕਾਰ ਨ ਟੋਟੋ ਪ੍ਰੀਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਸਾਈਂ ਦੇ ਚਰਨਾਂ 'ਚ ਅਰਦਾਸ ਕਰ ਰਹੇ। हे ਨਿਰੰਕਾਰ ਦਾਤੇ ਗੁਰੂ ਰਾਮਦਾਸ, ਕਿਸੇ ਵੀ ਤਰ੍ਹਾਂ ਤੇਰੇ ਦਾਸ ਦੀ ਪ੍ਰੀਤ ਤੇਰੇ ਨਾਲੋਂ ਕਿਤੇ ਟੁੱਟ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਵੀ ਆਪ ਰੱਬ ਨੇ ਸਾਨੂੰ ਅਸਲੀਅਤ ਦੇ ਵਿੱਚ ਜਾਚ ਸਿਖਾ ਰਹੇ। ਜਾਚ ਉਹ ਪਿਆਰਿਆ, ਹਰ ਵੇਲੇ ਇਹੋ ਹੀ ਅਰਦਾਸਾਂ ਕਰਿਆ ਕਰ, ਇਹੋ ਹੀ ਅਰਦਾਸਾਂ ਕਿ ਕਿਸੇ ਵੀ ਢੰਗ ਦੇ ਨਾਲ, ਕਿਸੇ ਵੀ ਕਰਮ ਦੇ ਕਰਕੇ ਇਹ ਪਰਮੇਸ਼ਰ ਸਾਈਂ ਮੇਰੀ ਲੱਗੀ ਕਿਤੇ ਤੇਰੇ ਨਾਲੋਂ ਟੁੱਟ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਇਸੇ ਕਾਰਨ ਦੇ ਕਰਕੇ ਨਾ ਜਿਹੜੇ ਪਿਆਰ ਵਾਲੇ ਨੇ ਨਾ ਉਹ ਪਰਮੇਸ਼ਰ ਦੇ ਨਿਰਮਲ ਭਾਉ 'ਚ ਚੱਲਦੇ ਨੇ, ਆਪਣੀ ਰਹਿਣੀ ਬਹਿਣੀ ਨੂੰ ਪਵਿੱਤਰ ਰੱਖਦੇ ਨੇ, ਨਿਰਮਲ ਭਾਉ ਦੇ ਵਿੱਚ ਚੱਲਦੇ ਨੇ ਕਿ ਕਿਤੇ ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਦਮ ਨਾ ਪੁੱਟਿਆ ਜਾਵੇ ਜਿਸ ਕਦਮ ਦੇ ਕਰਕੇ ਵਿਛੋੜਾ ਪੈ ਜਾਏ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਸਾਵਧਾਨ ਰਹਿੰਦੇ ਨੇ, ਸਾਵਧਾਨ, ਨਿਰਮਲ ਭਾਉ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਆਪਣੀ ਰਹਿਣੀ ਬਹਿਣੀ ਨੂੰ ਤੇਰੇ ਦਾਸ ਨਿਰਮਲ ਰੱਖਦੇ ਨੇ, ਪਵਿੱਤਰ ਰੱਖਦੇ ਨੇ। ਕਿਉਂ ਰੱਖਦੇ ਪਵਿੱਤਰ? ਕਿਤੇ ਕੋਈ ਇਹੋ ਜਿਹਾ ਕਰਮ ਨਾ ਹੋ ਜਾਵੇ ਜਿਸ ਕਰਮ ਦੇ ਕਰਕੇ ਲੱਗੀ ਹੋਈ ਪ੍ਰੀਤੀ ਟੁੱਟ ਜਾਵੇ। ਹਰ ਵੇਲੇ ਹੋਈ ਅਰਦਾਸਾਂ ਕਰਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਕਈ ਵਾਰੀ ਹੈਰਾਨ ਹੁੰਨਾ, ਹੈਰਾਨ, ਕਿਤੇ ਤੇ ਬੰਦੇ ਨੂੰ ਦਾਤ ਨਾ ਮਿਲੇ ਪਰਮੇਸ਼ਰ ਕੋਲੋਂ, ਦਾਤ ਨਾ ਮਿਲੇ, ਦਾਤ ਨਾ ਮਿਲਣ ਕਰਕੇ ਵੀ ਕਈ ਵਾਰੀ ਬੰਦੇ ਦੀ ਪ੍ਰੀਤ ਟੁੱਟ ਜਾਂਦੀ ਹੈ, ਕਿਉਂਕਿ ਅਸਲੀ ਨਹੀਂ ਨਾ ਲੱਗੀ, ਅੰਦਰੋਂ ਨਹੀਂ ਲੱਗੀ। ਅੰਦਰੋਂ ਲੱਗੀ ਹੋਵੇ ਫਿਰ ਤੇ ਹਰ ਵੇਲੇ ਹੋਈ ਚੱਲੇ, ਦਾਤਿਆ ਦਾਤ ਦਿੱਤੀ ਤਾਂ ਵੀ ਮੈਂ ਤੇਰਾ, ਜੇ ਦਾਤ ਦੇਣ ਵਿੱਚ ਦੇਰੀ ਤਾਂ ਵੀ ਮੈਂ ਤੇਰਾ। ਜਿਹੜੇ ਅਜੇ ਥੋੜੇ ਕੱਚੇ ਨੇ ਨਾ, ਕਈ ਵਾਰੀ ਪ੍ਰੀਤ ਇਸੇ ਕਾਰਨ ਕਰਕੇ ਟੁੱਟ ਜਾਂਦੀ ਏ। ਮੈਨੂੰ ਤੇ ਇੰਨੀ ਬਾਣੀ ਪੜ੍ਹਦਿਆਂ ਇੰਨਾ ਸਮਾਂ ਬੀਤ ਗਿਆ, ਪੁੱਤ ਤੇ ਹੋਇਆ ਨਹੀਂ, ਇੰਨਾ ਸਮਾਂ ਹੋ ਗਿਆ ਮੈਨੂੰ ਸੰਗਤ ਵਿੱਚ ਜਾਂਦਿਆਂ, ਮੇਰੀ ਫਲਾਣੀ ਮਨੋ ਕਾਮਨਾ ਤੇ ਪੂਰਨ ਹੋਈ ਨਹੀਂ। ਉਹ ਜਿਹੜੀਆਂ ਹੋਈਆਂ ਕਦੀ ਉਹਨਾਂ ਦਾ ਸ਼ੁਕਰਾਨਾ ਕੀਤਾ ਹੀ ਨਹੀਂ। ਜਿਹੜੀ ਇੱਕ ਅੱਧੀ ਚੀਜ਼ ਕੋਈ ਨਹੀਂ ਨਾ ਮਿਲੀ, ਸਾਨੂੰ ਲੱਗ ਰਿਹਾ ਸਾਡੇ ਲਈ ਭਲਾ ਹੈ, ਪਰ ਪਰਮੇਸ਼ਰ ਨੂੰ ਪਤਾ ਹੈ, ਪਰਮੇਸ਼ਰ ਨੂੰ ਪਤਾ ਇਹਨੂੰ ਕਿਹੜੇ ਵੇਲੇ ਕਿਹੜੀ ਸ਼ੈ ਦੇਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਸੱਚ ਕਹਿ ਰਿਹਾ, ਕਈ ਵਾਰੀ ਦਾਤ ਨਾ ਮਿਲੇ ਬੰਦਾ ਟੁੱਟ ਜਾਂਦਾ ਹੈ, ਤੇ ਸੱਚਾਈ ਏ ਕਿਤੇ ਦਾਤ ਮਿਲ ਜਾਵੇ ਤਾਂ ਵੀ ਬੰਦਾ ਟੁੱਟ ਜਾਂਦਾ ਜੇ। ਦਾਤ ਪਿਆਰੀ ਵਿਸਰਿਆ ਦਾਤਾਰਾ ਵਾਲੀ ਗੱਲ ਹੋ ਜਾਂਦੀ ਹੈ। ਦਾਤ ਨਹੀਂ ਮਿਲਦੀ ਤਾਂ ਵੀ ਕਈ ਵਾਰੀ ਟੁੱਟ ਜਾਂਦਾ ਹੈ, ਤਿਲਕਣ ਦਾ ਡਰ ਏ। ਤੇ ਜਦੋਂ ਦਾਤ ਮਿਲ ਜਾਵੇ ਹੋਰ ਤਿਲਕਣ ਦਾ ਡਰ ਏ। ਕਿਉਂ? ਕਿਉਂਕਿ ਦਾਤ ਦੇ ਨਾਲ ਕਈ ਵਾਰੀ ਬੰਦਾ ਲਿਪਟ ਜਾਂਦਾ ਹੈ ਤੇ ਜਿੰਨੇ ਦਾਤਾਂ ਦਿੱਤੀਆਂ ਉਸ ਦਾਤੇ ਨੂੰ ਭੁਲਾ ਦਿੰਦਾ ਹੈ। ਅੱਜ ਇਹ ਅਰਦਾਸ ਕਰੋ, ਦਾਤਾ ਜੀ ਕਿਸੇ ਵੀ ਕਾਰਨ ਕਰਕੇ ਮੇਰੀ ਟੁੱਟੇ ਨਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਬੀਰ ਸਾਹਿਬ ਨੇ ਨਾ ਇੱਕ ਜਗ੍ਹਾ ਤੇ ਬੜਾ ਪਿਆਰਾ ਫਰਮਾਨ ਕੀਤਾ, ਬੜਾ ਪਿਆਰਾ। ਕਹਿੰਦੇ ਹੇ ਪਰਮੇਸ਼ਰ ਸਾਈਂ, ਇੰਨੀ ਵੀ ਗਰੀਬੀ ਆ ਜੇ ਨਾ, ਇੰਨੀ ਵੀ ਗਰੀਬੀ, ਅਨਾਜ ਬੰਦੇ ਨੂੰ ਨਹੀਂ ਮਿਲਿਆ,
ਅੰਨ ਨਹੀਂ ਖਾ ਸਕਦਾ, ਘਰ ਦੇ ਵਿੱਚ ਅੰਨ ਦਾ ਪ੍ਰਬੰਧ ਨਹੀਂ ਹੈ। ਘਰ ਦੇ ਵਿੱਚ ਇੰਨੀ ਗਰੀਬੀ ਆ ਗਈ ਕਿ ਬੰਦੇ ਨੂੰ ਜੌਂ ਵੀ ਨਾ ਮਿਲੇ। ਜੌਂ ਦੀ ਜਿਹੜੀ ਫੋਕ ਹੈ ਨਾ, ਫੋਕ ਨਿਕਲੀ ਹੋਈ, ਉਹ ਫੋਕ ਖਾ ਕੇ ਗੁਜ਼ਾਰਾ ਕਰਨਾ ਪਵੇ। ਕਬੀਰ ਸਾਹਿਬ ਕਹਿੰਦੇ ਪਰਮੇਸ਼ਰ ਜੀ ਭਾਵੇਂ ਇੰਨੇ ਗਰੀਬੀ ਦੇ ਦਿਨ ਆ ਜਾਣ, ਉਹ ਜੌਂ ਦੀ ਬਚੀ ਹੋਈ ਫੋਕ ਖਾ ਕੇ ਵੀ ਗੁਜ਼ਾਰਾ ਕਰਨਾ ਪੈ ਜੇ, ਪਰ ਮੇਰੇ ਤੇ ਆ ਕਿਰਪਾ ਕਰਿਓ, ਮੇਰੇ ਉੱਤੇ ਭਾਵੇਂ ਇੰਨੇ ਗਰੀਬੀ ਦੇ ਦਿਨ ਆ ਜਾਣ, ਪਰ ਤਾਂ ਵੀ ਮੈਂ ਤੁਹਾਡੀ ਤੇ ਤੁਹਾਡੇ ਨਾਮ ਜਪਣ ਵਾਲਿਆਂ ਦੀ ਸੰਗਤ ਨਾ ਛੱਡਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕਬੀਰ ਸਾਹਿਬ ਕਹਿੰਦੇ ਕਿਉਂਕਿ ਮੈਨੂੰ ਪਤਾ ਹੈ ਜਿਹੜੀ ਘਰ ਦੇ ਵਿੱਚ ਗਰੀਬੀ ਆ ਗਈ ਹੈ ਨਾ, ਉਹ ਤੇ ਸੰਗਤ ਕਰਨ ਦਾ ਸਦਕਾ ਅੱਜ ਨਹੀਂ ਤੇ ਕੱਲ ਕੱਟੀ ਜਾਣੀ ਹੈ। ਪਰ ਜਿਹੜੇ ਸੰਗਤ ਤੋਂ ਵਿਛੜ ਕੇ ਦੁੱਖ ਮਿਲਣੇ ਨੇ ਨਾ, ਉਹਨਾਂ ਦੁੱਖਾਂ ਦੀ ਮਾਰ ਤੋਂ ਫਿਰ ਕੋਈ ਬੰਦੇ ਨੂੰ ਬਚਾ ਨਹੀਂ ਸਕਦਾ। ਜਦੋਂ ਬੰਦਾ ਸੰਗਤ ਛੱਡ ਕੇ ਸਾਖਤਾਂ ਦੀ ਸੰਗਤ ਵਿੱਚ ਬਹਿ ਜਾਂਦਾ ਹੈ ਨਾ, ਮਾੜੀ ਸੰਗਤ ਵਿੱਚ ਬਹਿ ਜਾਂਦਾ ਹੈ, ਆਪਣੇ ਗੁਰੂ ਨੂੰ ਭੁਲਾ ਦਿੰਦਾ ਹੈ, ਮਾਲਕ ਨੂੰ ਭੁਲਾ ਦਿੰਦਾ ਹੈ, ਜਿੰਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਕਰਨ ਦੀ ਜਗ੍ਹਾ ਤੇ ਉਹਨੂੰ ਭੁਲਾ ਦਿੰਦਾ ਹੈ ਨਾ। ਜਦੋਂ ਫਿਰ ਉਸ ਤੋਂ ਬਾਅਦ ਮਾਰ ਪੈਂਦੀ ਹੈ ਨਾ ਦੁੱਖਾਂ ਦੀ, ਉਸ ਦੁੱਖਾਂ ਦੀ ਮਾਰ ਤੋਂ ਫਿਰ ਬੰਦੇ ਨੂੰ ਕੋਈ ਨਹੀਂ ਬਚਾ ਸਕਦਾ। ਕਹਿੰਦੇ ਗਰੀਬੀ ਆ ਗਈ, ਉਹ ਗਰੀਬੀ ਕੱਟ ਲਈ। ਉਹ 4 ਵੇਲੇ 3 ਵੇਲੇ ਖਾਣ ਦੀ ਜਗ੍ਹਾ 1 ਵੇਲੇ ਖਾ ਲਈ। ਉਹ ਪਿਆਰਿਆ, ਨਹੀਂ ਵੀ ਮਿਲਿਆ ਨਾ, ਤੈਨੂੰ ਜੌਂ ਦੀ ਫੋਕ ਖਾ ਕੇ ਵੀ ਗੁਜ਼ਾਰਾ ਕਰਨਾ ਪੈ ਜੇ, ਇੰਨੀ ਗਰੀਬੀ ਕੱਟਣੀ ਕੱਟ ਲਈ, ਪਰ ਆਪਣੇ ਮਾਲਕ ਦਾ ਦਰ ਨਾ ਛੱਡੀ, ਆ ਸੰਗਤ ਦੀਆਂ ਘੜੀਆਂ ਨਾ ਛੱਡੀ। ਆਖੋ ਧੰਨ ਗੁਰੂ ਰਾਮਦਾਸ ਜੀ। ਕਬੀਰ ਸਾਧੂ ਕੀ ਸੰਗਤ ਰਹੋ, ਜੌਂ ਕੀ ਭੂਸੀ ਖਾਓ, ਹੋਨਹਾਰ ਸੋ ਹੋਏ ਹੈ ਸਾਖਤ ਸੰਗ ਨ ਜਾਓ। ਇਹ ਮੇਰੀ ਬੇਨਤੀ ਹੈ ਪਿਆਰਿਓ, ਬੇਨਤੀ ਅੱਜ ਇਹ ਅਰਦਾਸਾਂ ਕਰਿਓ। ਵੱਡੀ ਦਾਤ ਮੰਗ ਰਹੇ, ਵੱਡੀ ਦਾਤ ਕਿ ਦਾਤਿਆ ਕਿਤੇ ਪ੍ਰਕਾਰ ਨਾ ਟੁੱਟੋ ਪ੍ਰੀਤ। ਅਸੀਂ ਤੇ ਪ੍ਰੀਤਾਂ ਲਾਈਆਂ ਨੇ ਦਿਖਾਵੇ ਦੀਆਂ ਤੇ ਟੁੱਟ ਜਾਂਦੀਆਂ। ਮੈਂ ਤੇ ਗੁਰੂ ਘਰ ਵਿੱਚ ਫਲਾਣੀ ਅਰਦਾਸ ਕੀਤੀ, ਅਰਦਾਸ ਮੇਰੀ ਕਬੂਲ ਨਹੀਂ ਹੋਈ, ਮੈਂ ਤੇ ਗੁਰੂ ਘਰ ਜਾਣਾ ਹੀ ਛੱਡਤਾ। ਮੇਰੇ ਨਾਲ ਕਈ ਵਾਰੀ ਬੀਤਦੀਆਂ ਚੀਜ਼ਾਂ। ਕਈ ਪ੍ਰੇਮੀ ਜੀ ਘਰ ਆਓ ਜੀ, ਅਸੀਂ ਕਹੀਏ ਜੀ ਸਮਾਂ ਨਹੀਂ, ਏਦਾਂ ਜੇ ਸਾਰੇ ਮੈਂਬਰਾਂ ਦੇ ਘਰਾਂ 'ਚ ਜਾਵਾਂਗੇ, ਕਿਸੇ ਸ਼ਹਿਰ 'ਚ ਗਏ, ਕਈ ਵਾਰੀ ਮੁਸ਼ਕਲ ਹੋ ਜਾਂਦੀ। ਇੱਕ ਜਗ੍ਹਾ ਤੇ ਆ ਜਾਓ, ਸਾਰੇ ਇਕੱਠੇ ਹੋ ਕੇ ਬਹਿ ਜਾਾਂਗੇ। ਨਹੀਂ, ਆਉਣਾ ਹੀ ਪੈਣਾ, ਆਉਣਾ ਹੀ ਪੈਣਾ। ਜਿੱਦ ਕਰਦੇ ਨੇ ਕਈ, ਤੇ 2-3 ਵਾਰੀ ਜਦੋਂ ਮਨਾ ਕਰ ਦਈਏ ਨਾ, ਉਹ ਕਹਿੰਦੇ ਅੱਛਾ ਤੁਸੀਂ ਸਾਡੀ ਗੱਲ ਨਹੀਂ ਮੰਨੀ, ਅਸੀਂ ਸੰਗਤ 'ਚ ਆਉਣਾ ਛੱਡ ਦਿੱਤਾ। ਉਹ ਸੰਗਤ ਨਾਲ ਕਾਹਦੀ ਦੁਸ਼ਮਣੀ ਪਾਈ? ਸੰਗਤ ਨਾ ਛੱਡੋ ਕਿਸੇ ਵੀ ਕਾਰਨ ਕਰਕੇ, ਕਿਉਂਕਿ ਕਲਯੁਗ ਕਈ ਵਾਰੀ ਪਰਚੇ ਪਾਉਂਦਾ ਹੈ ਜੀ। ਮੈਂ ਤੇ ਡੇਟ ਮੰਗੀ ਸੀ, ਤੁਸੀਂ ਤਰੀਕ ਦਿੱਤੀ ਨਹੀਂ, ਕੀਰਤਨ ਦੀ ਹਾਂ ਨਹੀਂ ਕੀਤੀ, ਤੁਸੀਂ ਹਾਂ ਨਹੀਂ ਕੀਤੀ, ਮੈਂ ਫਿਰ ਇਹ ਚੁਪਹਿਰਿਆਂ 'ਚ ਆਉਣਾ ਹੀ ਬੰਦ ਕਰਤਾ। ਮੈਂ ਤੇ ਰਹਿਣ ਸਬਾਈ 'ਚ ਆਉਣਾ ਹੀ ਕੋਈ ਨਹੀਂ ਭਾਈ। ਇਹ ਅਰਦਾਸਾਂ ਕਰੋ, ਜੋ ਕੁਝ ਮਰਜ਼ੀ ਹੋ ਜੇ, ਇਹ ਸਾਡੀ ਲੱਗੀ ਪ੍ਰੀਤੀ ਟੁੱਟੇ ਨਾ। ਆ ਜਿਹੜਾ 3 ਤੋਂ 4 ਦੁਪਹਿਰੀ ਇਕੱਠੇ ਹੁੰਨੇ ਆ ਨਾ ਰੋਜ਼, 3 ਤੋਂ 4 ਵੀ ਤੇ ਰਾਤੀ 10 ਤੋਂ 11 ਵੀ, ਇਹ 2 ਵੇਲੇ ਦੀ ਸੰਗਤ ਅਸੀਂ ਕਰਦੇ ਆ ਇਸ ਚੈਨਲ ਦੇ ਮਾਧਿਅਮ ਰਾਹੀਂ। ਤੇ ਮੇਰੀ ਬੇਨਤੀ, ਇਹ ਸੰਗਤ ਖੱਥੋਂ ਜਾਣ ਨਾ ਦੇਣਾ। ਕਲਯੁਗ ਨੇ ਬੜੀਆਂ ਹਵਾਵਾਂ ਚਲਾਉਣੀਆਂ ਜੇ, ਪਰ ਕਲਯੁਗ ਦੇ ਪ੍ਰਭਾਵ ਵਿੱਚ ਆ ਕੇ ਇਹ ਲੱਗੀ ਪ੍ਰੀਤੀ ਟੁੱਟਣ ਨਾ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਗੱਲ ਕਰ ਰਿਹਾ, ਕਈ ਵਾਰੀ ਪ੍ਰੀਤੀ ਟੁੱਟ ਜਾਂਦੀ ਦਾਤ ਨਾ ਮਿਲਣ ਕਰਕੇ, ਤੇ ਕਈ ਵਾਰੀ ਲੱਗੀ ਟੁੱਟ ਜਾਂਦੀ ਹੈ ਜਦੋਂ ਦਾਤ ਮਿਲ ਗਈ ਉਹਦੇ ਕਰਕੇ। ਮੇਰੇ ਨਾਲ ਖੁਦ ਚਾਂਸ ਬੀਤਿਆ ਸੀ। ਅੱਜ ਤੋਂ ਤਕਰੀਬਨ 13-14 ਸਾਲ ਪੁਰਾਣੀ ਗੱਲ ਹੈ। ਇੱਕ ਭੈਣ ਆਈ ਆਪਣੀ ਬੱਚੀ ਨੂੰ ਲੈ ਕੇ, ਜੀ ਰਿਸ਼ਤਾ ਨਹੀਂ ਹੁੰਦਾ, ਕੁਝ ਅਰਦਾਸ ਕਰੋ, ਤੇ ਅਸੀਂ ਕੁਝ ਹੋਰ ਤੇ ਕਹਿਣਾ ਨਹੀਂ ਹੁੰਦਾ, ਇਹੋ ਹੀ ਬੇਨਤੀ ਕਰੀਦੀ ਏ ਵੀ ਬਾਣੀ ਨਾਲ ਜੁੜੋ। ਉਹਨੂੰ ਵੀ ਮੈਂ ਕਹਿਤਾ 2 ਪਾਠ ਰੋਜ਼ ਸੁਖਮਨੀ ਸਾਹਿਬ ਦੇ ਵਧਾਓ, ਨਿਤਨੇਮ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰੋ, ਬਾਬਾ ਮਿਹਰ ਕਰੇਗਾ। ਕਿੰਨੇ ਕੁ ਦਿਨ ਕਰੀਏ? ਤੇ ਮੇਰੇ ਮੂੰਹ ਵੈਸੇ ਹੀ ਸੁਭਾਵਕ ਇਹ ਗੱਲ ਨਿਕਲ ਗਈ, 40 ਕੁ ਦਿਨ ਲਈ ਨੇਮ ਬਣਾ ਲਓ। 40 ਦਿਨ ਦੇ ਨੇਮ ਦਾ ਮਤਲਬ ਕੁਝ ਹੋਰ ਨਹੀਂ ਹੁੰਦਾ, ਇਹੋ ਹੀ ਹੁੰਦਾ ਹੈ ਜੇ ਇੱਕੋ ਵਾਰੀ ਕਹਿ ਦਈਏ ਨਾ ਜ਼ਿੰਦਗੀ ਦਾ ਆਪਣਾ ਪੱਕਾ ਨੇਮ ਕਰ ਲਓ 2 ਸੁਖਮਨੀ ਸਾਹਿਬ ਦੇ ਪਾਠ ਕਰਨ ਦਾ, ਸ਼ਾਇਦ ਕਈ ਨਾ ਕਰ ਸਕਣ।
ਜਦੋਂ ਕਹੀਦਾ ਨਾ ਮਹੀਨੇ ਲਈ ਨੇਮ ਵਧਾਓ, ਹਫਤੇ ਲਈ ਵਧਾਓ, 2 ਮਹੀਨਿਆਂ ਲਈ, 40 ਦਿਨਾਂ ਲਈ ਵਧਾਓ, ਉਹ ਕਈ ਵਾਰੀ ਇਹੋ ਜਿਹਾ ਪ੍ਰੇਮ ਪੈ ਜਾਂਦਾ, ਇਹੋ ਜਿਹਾ ਕਿ ਬੰਦਾ ਪੱਕਾ ਬਾਣੀ ਨਾਲ ਜੁੜ ਜਾਂਦਾ, ਨੇਮ ਫਿਰ ਟੁੱਟਦਾ ਹੀ ਨਹੀਂ। ਤੇ ਇੱਕੋ ਵਾਰੀ ਜੇ ਕਹਿ ਦੋਗੇ ਨਾ ਆਹ ਕੰਮ ਇੰਨੇ ਸਾਲਾਂ ਵਾਸਤੇ ਤੂੰ ਕਰਨਾ, ਬੰਦਾ ਕਰ ਨਹੀਂ ਸਕਦਾ। ਕਈ ਵਾਰੀ ਦਿਮਾਗ ਤੇ ਬੋਝ ਲੱਗਦਾ। ਬਸ ਇਹ ਜੋੜਨ ਦਾ ਇੱਕ ਤਰੀਕਾ ਹੁੰਦਾ ਹੈ, ਅਸੀਂ ਨਾਮ ਜਪਣ ਵਾਲਿਆਂ ਕੋਲੋਂ ਸਿੱਖਿਆ। ਮੈਂ ਕਿਹਾ ਜੀ 40 ਦਿਨ 2 ਸੁਖਮਨੀ ਸਾਹਿਬ ਰੋਜ਼ ਦੇ ਕਰੋ ਤੇ ਬਾਬਾ ਮਿਹਰ ਕਰੇ, ਨਾਲ ਕੜਾ ਪ੍ਰਸ਼ਾਦੀ ਦੇਖ ਹਰ ਹਫਤੇ ਗੁਰੂ ਘਰ ਵਿੱਚ ਜਾ ਕੇ ਕਰਾਓ ਤੇ ਅਰਦਾਸ ਕਰੋ, ਬਾਬਾ ਦੀਪ ਸਿੰਘ ਜੀ, ਗੁਰੂ ਸਾਹਿਬ ਜੀ ਕਿਰਪਾ ਦਾ ਖਾਤਾ ਖੋਲੋ, ਮੇਰੀ ਨਹੀਂ ਤੁਹਾਡੀ ਧੀ ਦੇ ਸੰਜੋਗ ਖੋਲੋ, ਉਮਰ ਵੱਧਦੀ ਜਾ ਰਹੀ। ਮੈਂ ਇਦਾਂ ਬੇਨਤੀ ਕਰਤੀ। ਤਕਰੀਬਨ 20 ਕੇ 22 ਦਿਨਾਂ ਦੇ ਬਾਅਦ ਇਹਨਾਂ ਦੇ ਫੋਨ ਤੇ ਜੋ ਨਾਲ ਬੈਠਦੇ ਨੇ ਅਮਤੇਸ਼ਵਰ ਸਿੰਘ, ਤੁਹਾਨੂੰ ਪਤਾ ਹੀ ਹੈ, ਇਹਦੇ ਫੋਨ ਤੇ ਬੜੇ ਹੀ ਫੋਨ ਵੱਜੀ ਜਾਣ, ਆਈ ਜਾਣ ਫੋਨ, 20-25 ਵਾਰੀ ਫੋਨ। ਇਹ ਕਹਿੰਦਾ ਫਲਾਣੀ ਭੈਣ ਦੇ ਜਲੰਧਰ ਤੋਂ ਇਦਾਂ ਫੋਨ ਆ ਰਹੇ, ਕਹਿੰਦੀ ਬੜੀ ਜ਼ਰੂਰੀ ਗੱਲ ਕਰਨੀ ਹੈ। ਮੈਂ ਕਿਹਾ ਚਲੋ ਕਰਾਓ, ਇੰਨੀ ਵਾਰੀ ਇਹਨਾਂ ਦੇ ਫੋਨ ਆਏ, ਕਰਾਓ ਗੱਲ। ਹੁਣ ਜਦੋਂ ਮੇਰੇ ਨਾਲ ਗੱਲ ਕਰਾਈ ਤੇ ਉਹ ਭੈਣ ਦਾ ਲਫ਼ਜ਼ ਪਤਾ ਕੀ ਸੀ? ਉਹ ਕੀ ਕਹਿੰਦੀ ਮੈਨੂੰ? ਕਹਿਣ ਲੱਗੀ ਜੀ ਮੇਰੀ ਬੱਚੀ ਦਾ ਰਿਸ਼ਤਾ ਨਾ ਕੱਲ ਬੜੇ ਵਧੀਆ ਘਰ 'ਚ ਹੋ ਗਿਆ, ਬੜਾ ਚੰਗਾ ਪਰਿਵਾਰ, ਬੜੀ ਮਿਹਰ ਵਾਲਾ ਪਰਿਵਾਰ, ਕਿਸੇ ਗੱਲ ਦੀ ਕੋਈ ਕਮੀ ਨਹੀਂ, ਮੇਰੀ ਬੱਚੀ ਦਾ ਰਿਸ਼ਤਾ ਬੜੇ ਵਧੀਆ ਘਰ 'ਚ ਹੋ ਗਿਆ। ਮੈਂ ਕਿਹਾ ਜੀ ਬਹੁਤ ਬਹੁਤ ਵਧਾਈਆਂ। ਇੰਨੀ ਗੱਲ ਵਧਾਈ ਦੇਣ ਵਾਸਤੇ ਇੰਨੇ ਫੋਨ ਕਰਨ ਦੀ ਲੋੜ ਨਹੀਂ ਸੀ, ਤੁਸੀਂ ਇਹਨਾਂ ਨੂੰ ਸਿੱਧਾ ਸੁਨੇਹਾ ਦੇ ਦਿੰਦੇ ਤੇ ਮੇਰੇ ਤੱਕ ਗੱਲ ਪਹੁੰਚ ਜਾਣੀ ਸੀ। ਕਹਿੰਦੀ ਨਹੀਂ 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 ਭਾਈ ਸਾਹਿਬ, ਤੁਸੀਂ ਲੱਗਦਾ ਗਲਤ ਸਮਝ ਰਹੇ ਹੋ। ਮੈਂ ਕਿਹਾ ਜੀ ਦੱਸੋ। ਵਧਾਈ ਦੇਣ ਵਾਸਤੇ ਮੈਂ ਤੁਹਾਨੂੰ ਫੋਨ ਨਹੀਂ ਕਰ ਰਹੀ। ਮੈਂ ਕਿਹਾ ਜੀ ਕਿਉਂ ਕਰ ਰਹੇ ਹੋ ਫਿਰ? ਕਹਿੰਦੇ ਤੁਸੀਂ ਕਿਹਾ ਸੀ 40 ਦਿਨ ਪਾਠ ਕਰਨੇ ਨੇ, ਰਿਸ਼ਤਾ ਹੋ ਗਿਆ 20 ਦਿਨਾਂ 'ਚ, ਹੁਣ ਦੱਸੋ ਬਾਕੀ ਦੇ 20 ਦਿਨ ਬਾਣੀ ਪੜ੍ਹਨੀ ਹੈ ਕਿ ਨਹੀਂ ਪੜ੍ਹਨੀ? ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਾਕੀ ਦੇ 20 ਦਿਨ ਨਿਤਨੇਮ ਕਰਨਾ ਹੈ, 2 ਸੁਖਮਨੀ ਸਾਹਿਬ ਕਰਨੇ ਨੇ ਕਿ ਨਹੀਂ ਕਰਨੇ? ਮੈਂ ਉਸ ਵੇਲੇ ਮੱਥੇ ਤੇ ਹੱਥ ਮਾਰੇ ਆਪਣੇ ਤੇ ਫੋਨ ਤੇ ਉਹਨੂੰ ਬੇਨਤੀ ਕੀਤੀ। ਮੈਂ ਕਿਹਾ ਇੰਨੀ ਜੋ ਮਤਲਬੀ ਵਾਲੀ ਗੱਲ ਆਪਣੇ ਅੰਦਰ ਰੱਖੀ, ਇੰਨਾ ਮਤਲਬੀ ਸਿਸਟਮ ਕਿ ਅਜੇ ਦਾਤ ਮਿਲੀ ਏ, ਉਹਦਾ ਸ਼ੁਕਰਾਨਾ ਕਰਨ ਦੀ ਬਜਾਏ ਜਿਹੜਾ ਨੇਮ ਦਿੱਤਾ ਉਹ ਵੀ ਪੂਰਾ ਕਰਨ ਦੀ ਬਜਾਏ ਸਗੋਂ ਚਾਹੀਦਾ ਹੋਰ ਸ਼ੁਕਰਾਨੇ 'ਚ ਨੇਮ ਵਧਾਉਣਾ। ਤੇ ਤੁਸੀਂ ਪੁੱਛ ਕੀ ਰਹੇ ਹੋ ਬਾਕੀ ਦੇ 20 ਦਿਨ ਪਾਠ ਕਰਨੇ ਕਿ ਨਹੀਂ? ਮੈਂ ਗੱਲ ਜਿਹੜੀ ਸ਼ੁਰੂ ਕੀਤੀ ਸੀ, ਕਈ ਵਾਰੀ ਦਾਤ ਨਾ ਮਿਲੇ ਤਾਂ ਪ੍ਰੀਤੀ ਟੁੱਟ ਜਾਂਦੀ ਹੈ। ਕਈ ਵਾਰੀ ਪਿਆਰਿਓ ਦਾਤ ਮਿਲ ਜਾਵੇ ਤਾਂ ਵੀ ਬੰਦਾ ਦਾਤੇ ਨੂੰ ਭੁਲਾ ਦਿੰਦਾ ਹੈ। ਅੱਜ ਇਹ ਅਰਦਾਸ ਕਰਨੀ, ਗਰੀਬ ਨਵਾਜ਼ ਮਨ ਕਰਕੇ, ਕਰਮਾਂ ਕਰਕੇ, ਬਚਨਾਂ ਕਰਕੇ, ਕਿਸੇ ਵੀ ਢੰਗ ਦੇ ਨਾਲ ਇਹ ਮੇਰੀ ਲੱਗੀ ਹੋਈ ਪ੍ਰੀਤੀ ਟੁੱਟ ਨਾ ਜਾਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਤ ਸੰਗਤ ਦੀਆਂ ਘੜੀਆਂ ਤੋਂ ਮੇਰਾ ਵਿਛੋੜਾ ਨਾ ਹੋ ਜੇ, ਇਹ ਚੁਪਹਿਰਿਆਂ ਤੋਂ, ਇਹ ਰਹਿਣ ਸਬਾਈਆਂ ਤੋਂ, ਆ ਜਿਹੜਾ ਅਸੀਂ 3 ਤੋਂ 4 ਰੋਜ਼ ਜੁੜਦੇ ਹਾਂ ਕੀਰਤਨ ਤੋਂ, ਇਹ ਸੰਗਤ ਦੇ ਕਿਲੇ ਤੋਂ ਮੈਂ ਕਿਤੇ ਟੁੱਟ ਨਾ ਜਾਵਾਂ। ਅੱਜ ਇਹ ਅਰਦਾਸਾਂ ਕਰ ਰਹੇ ਹਾਂ। ਕਿਵੇਂ ਕਹਿ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ, ਆਓ ਨਿਮਰਤਾ ਸਹਿਤ ਬੇਨਤੀ ਹੈ, ਚੌਂਕੜੇ ਮਾਰ ਲਓ ਤੇ ਗੁਰੂ ਰਾਮਦਾਸ ਨੂੰ ਅੰਦਰੋਂ ਕਹੋ ਦਾਤਿਆ ਇਹ ਪ੍ਰੀਤੀ ਟੁੱਟੇ ਨਾ, ਟੁੱਟੇ ਨਾ। ਕਿਤੇ ਪਰਕਾਰ ਨ ਟੁੱਟੋ ਪ੍ਰੀਤ, 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 ਦਾਸ ਤੇਰੇ ਕੀ ਨਿਰਮਲ ਰੀਤ, ਦਾਸ ਤੇਰੇ ਕੀ, ਦਾਸ ਤੇਰੇ ਕੀ ਨਿਰਮਲ ਰੀਤ, ਕਿਤੇ ਪਰਕਾਰ
टूटो प्रीत किते परखार ना टूटो प्रीत न टूटो प्रीत न टूटो ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਬਸ ਜੀ। ਇਹ ਅਰਦਾਸਾਂ ਕਰੋ ਇਸ ਸੰਗਤ ਦੀਆਂ ਘੜੀਆਂ ਤੋਂ ਕਦੀ ਸਾਡਾ ਵਿਛੋੜਾ ਨਾ ਹੋਵੇ। ਰਾਤੀ ਸਭ ਨੇ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਦਰਸ਼ਨ ਦੇਣੇ। ਬਾਕੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਤੁਹਾਡੇ ਦਿੱਤੇ ਕਿਣਕੇ ਨਾਲ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਹਦੇ ਵਿੱਚ ਦੋਵੇਂ ਤਰ੍ਹਾਂ ਦੀ ਪੜ੍ਹਾਈ, CBSE ਸਕੂਲ ਗੁਰਮਤ ਦੀ ਪੜ੍ਹਾਈ ਵੀ, ਦੁਨਿਆਵੀ ਪੜ੍ਹਾਈ ਵੀ ਕਰਾਈ ਜਾ ਰਹੀ। ਤੁਹਾਡੇ ਕਿਣਕੇ ਨਾਲ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 150 ਰੁਪਏ 'ਚ, ਲੈਬੋਰਟਰੀ ਦੇ ਸਾਰੇ ਟੈਸਟ ਲਾਗਤ ਮੁੱਲ ਨਾਲ ਹੁੰਦੇ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ ਗੁਰੂ ਜੀ ਦੀ ਕਿਰਪਾ ਦੇ ਨਾਲ 30-35 ਰੁਪਏ ਦੇ ਵਿੱਚ ਦਿੱਤੀ ਜਾਂਦੀ। ਜਿਹੜੇ ਲਾਭ ਲੈਣਾ ਚਾਹੁੰਦੇ ਹੋਵੋ ਜ਼ਰੂਰ ਆਓ, ਦਰਸ਼ਨ ਦਿਓ। ਤੁਹਾਡੇ ਕਿਣਕੇ ਨਾਲ ਹੀ ਪਿਆਰਿਓ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ, ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ, ਘੋੜਸਵਾਰੀ ਦਾ ਪ੍ਰਬੰਧ, ਇਹ ਸਾਰਾ ਕੁਝ ਪਿਤਾ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਦਸਵੰਧ ਦੇ ਨਾਲ ਹੋ ਰਿਹਾ। ਆ ਕੇ ਜਦੋਂ ਤੱਕੋਗੇ ਤੁਹਾਨੂੰ ਸ਼ਾਂਤੀ ਮਿਲੇਗੀ, ਇਹ ਮੇਰੀ ਗਰੰਟੀ ਹੈ। ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਸਾਡਾ ਕਿਣਕਾ ਭਲੇ ਦੇ ਕਾਰਜਾਂ ਵਿੱਚ ਲਵਾ ਲਿਆ। ਇਸੇ ਸਥਾਨ ਤੇ ਰਾਮ ਤੀਰਥ ਰੋਡ ਤੇ ਹੀ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ, ਰਹਿਮਤਾਂ ਵਰਤਾ ਰਹੇ। ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਗੱਡੀ ਦੇ ਰਾਹੀਂ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਵੀ ਚੱਲ ਰਹੀ ਹੈ। ਸਵੇਰੇ 11 ਤੋਂ 4 ਵਜੇ ਤੱਕ ਲੰਗਰ ਚੱਲਦਾ ਹੈ। 2000 ਤੋਂ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ। ਇਹ ਸੇਵਾਵਾਂ ਦਾ ਕੁੰਭ ਚੱਲ ਰਿਹਾ ਹੈ ਤੇ ਨਾਲ ਹੀ ਪਿਤਾ ਜੀ ਨੇ ਜੋ ਦੂਸਰਾ ਯੂਨਿਟ ਬਖਸ਼ਿਸ਼ ਕੀਤਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਸਰਾਂ ਵੀ ਤੇ ਨਾਲ ਗੁਰਦੁਆਰਾ ਸਾਹਿਬ ਵੀ, ਇਹ ਸਾਰੀ ਚੱਲ ਰਹੀ ਟੀਵੀ ਸਕਰੀਨ ਤੇ ਤੁਸੀਂ ਵੇਖ ਰਹੇ। ਤੇ ਤੀਸਰਾ ਯੂਨਿਟ ਵੀ ਅੱਡਾ ਗੋਪਾਲਪੁਰਾ ਬਟਾਲਾ ਰੋਡ ਬਾਪੂ ਜੀ ਨੇ ਦਿੱਤਾ ਹੈ, ਜਿੱਥੇ ਸਕੂਲ ਬਣਨਾ ਹੈ, ਨਾਲ ਹਸਪਤਾਲ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ। 2 ਚੀਜ਼ਾਂ ਨੂੰ ਮੁੱਖ ਤੌਰ ਤੇ ਲੈ ਕੇ ਚੱਲ ਰਹੇ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਹੋਣ ਪਰ ਹੋਣ ਟੌਪ ਕਲਾਸ, ਫਿਰ ਤੁਸੀਂ ਅੱਗੇ ਵਧੋਗੇ। ਇਹ ਮੇਰੀ ਬੇਨਤੀ। ਨਵੀਂ ਜਗ੍ਹਾ ਦੀ ਅਜੇ ਰਜਿਸਟਰੀ ਹੋਣੀ ਹੈ। 2500 ਰੁਪਏ 1 ਗਜ ਦੀ ਸੇਵਾ ਹੈ। 5-5, 10-10 ਗਜ ਦੀ ਸੇਵਾ ਕਰੋ। ਮਾਰਚ ਦੇ ਮਹੀਨੇ ਤੱਕ ਰਜਿਸਟਰੀ। ਇਹ ਵੱਧ ਤੋਂ ਵੱਧ ਸੇਵਾਵਾਂ ਦੇ ਕਾਰਜ ਦੇ ਵਿੱਚ ਤੁਸੀਂ ਹਾਜ਼ਰੀ ਲਾਉਣੀ ਔਰ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਟਰਸਟ ਡਿਟੇਲ ਅਕਾਊਂਟ ਦੇ ਜੋ ਤੁਹਾਡੇ ਟੀਵੀ ਸਕਰੀਨ ਤੇ ਆ ਰਹੀ, ਸਕਰੀਨਸ਼ਾਟ ਲੈ ਲਓ ਔਰ ਪੱਕੀ ਮਹੀਨੇ ਦੀ ਸੇਵਾ ਇਸ ਅਕਾਊਂਟ ਦੇ ਵਿੱਚ ਪਾ ਦਿਆ ਕਰੋ। 113 ਯੂਨਿਟ ਮੈਂ ਕਹਿੰਦਾ, ਇਸ ਤੋਂ ਡਬਲ ਟ੍ਰਿਪਲ ਕੰਮ ਹੋ ਜਾਏਗਾ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ। ਇਹ ਬੇਨਤੀ ਹੈ। ਬਾਕੀ ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨ ਪੇ ਵੀ ਕਰ ਸਕਦੇ। 9815089513 ਤੇ 98150 99513 ਨੰਬਰ ਦੇ ਉੱਤੇ ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਫੋਨ ਪੇ, ਪੇਟੀਐਮ ਵੀ ਕਰ ਸਕਦੇ ਹੋ ਜੀ। ਕੱਲ ਦੇ ਦਿਮਾਨ ਵਿੱਚ ਫਿਰ ਤੁਹਾਡੇ ਦੀਦਾਰ ਹੋਣ, ਇਸੇ ਚੀਜ਼ ਨੂੰ ਮੁੱਖ ਰੱਖ ਕੇ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਪਿਆਰ ਸਹਿ ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।